ਸਭ ਤੋਂ ਪਹਿਲਾਂ ਤਾਂ ਯਹੀਆ ਸਿਨਵਰ ਜੋ ਗਾਜ਼ਾ ਦੇ ਵਿੱਚ ਆ, ਮਿਡਲ ਈਸਟ ਦੇ ਵਿੱਚ ਹਮਾਸ ਦਾ ਲੀਡਰ ਸੀ, ਉਸ ਦੀ ਜਿਹੜੀ ਮੌਤ ਹੋ ਗਈ ਆ ਤੇ ਇਜ਼ਰਾਈਲ ਵਾਲਿਆਂ ਨੇ ਕਨਫਰਮ ਕੀਤਾ ਆ ਵੀ ਅਸੀਂ ਉਸ ਨੂੰ ਜਿਹੜਾ ਆ ਮਾਰ ਮੁਕਾਇਆ ਹੈਗਾ ਆ। ਯੂਐਸ ਦੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਇਹ ਕਿਹਾ ਆ ਵੀ ਹਮਾਸ ਦੇ ਲੀਡਰ ਯਹੀਆ ਸਿਨਵਰ ਦੀ ਮੌਤ ਦੇ ਨਾਲ ਹੁਣ ਜਿਹੜਾ ਸੀਜ਼ ਫਾਇਰ ਦਾ ਜਿਹੜਾ ਪ੍ਰੋਸਪੈਕਟ ਆ ਉਹ ਵੱਧ ਗਿਆ ਹੈਗਾ। ਹੁਣ ਹੋ ਸਕਦਾ ਵੀ ਮੂਵਮੈਂਟ ਆਫ ਜਸਟਿਸ ਆ ਜਾਏ, ਕਿਉਂਕਿ ਉਹ ਕਹਿੰਦੇ ਆ ਵੀ ਜਿਹੜਾ ਸਿਨਵਰ ਆ ਇਹਦੇ ਤੇ ਬਹੁਤ ਸਾਰੇ ਅਮਰੀਕਨ, ਇਜ਼ਰਾਈਲੀ, ਪਾਲਸਤੀਨੀਅਨ ਤੇ ਜਰਮਨ ਲੋਕਾਂ ਨੂੰ ਮਾਰਨ ਦਾ ਜਿਹੜਾ ਦੋਸ਼ ਲੱਗਦਾ ਹੈ ਤੇ ਉਹਦੇ ਖੂਨ ਦੇ ਨਾਲ ਉਹਦੇ ਹੱਥ ਰੰਗੇ ਹੋਏ ਸੀਗੇ। ਇਹ ਉਹਨਾਂ ਨੇ ਜਿਹੜੀ ਕਮੈਂਟਸ ਆ ਉਸ ਟਾਈਮ ਦਿੱਤੇ ਜਿਸ ਟਾਈਮ ਉਹ ਜਰਮਨ ਦੇ ਚਾਂਸਲਰ ਓਲਫ ਸ਼ੋਲਜ਼ ਨੂੰ ਬਰਲਿਨ ਦੇ ਵਿੱਚ ਅੱਜ ਸਵੇਰੇ ਮਿਲ ਰਹੇ ਸੀ। ਤੇ ਉਹਨਾਂ ਨੇ ਬਾਈਡਨ ਉਹਨਾਂ ਨੇ ਇਹ ਵੀ ਕਿਹਾ ਵੀ ਮੈਂ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੂੰ ਇਹ ਕਿਹਾ ਵੀ ਹੁਣ ਮੌਕਾ ਹੈਗਾ ਸਾਡੇ ਕੋਲ ਪੀਸ ਦਾ ਜਿਹੜਾ ਰਸਤਾ ਚੁਣਨ ਦਾ ਤੇ ਗਾਜ਼ਾ ਦੇ ਫਿਊਚਰ ਦੇ ਲਈ ਹਮਾਸ ਤੋਂ ਬਿਨਾਂ। ਤੇ ਸ਼ੋਲਜ਼ ਨੇ ਕਿਹਾ ਵੀ ਸਿਨਵਰ ਦੀ ਮੌਤ ਤੋਂ ਬਾਅਦ ਬਿਲਕੁਲ ਹੁਣ ਜਿਹੜੀ ਸੀਜ਼ ਫਾਇਰ ਆ ਗਾਜ਼ਾ ਦੇ ਵਿੱਚ ਹੋ ਸਕਦੀ ਹੈਗੀ ਆ ਤੇ ਹਮਾਸ ਨੂੰ ਜਿਹੜੇ ਜਿੰਨੇ ਵੀ ਹੋਸਟੇਜ ਕੈਦੀ ਜਿਹੜੇ ਬੰਦੀ ਬਣਾਏ ਹੋਏ ਆ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਹੈਗਾ ਤੇ ਅੱਗੇ ਗੱਲਬਾਤ ਤੋਰਨੀ ਚਾਹੀਦੀ ਹੈਗੀ ਆ। ਕਤਰ ਦੇ ਪ੍ਰਾਈਮ ਮਿਨਿਸਟਰ ਨੇ ਇਹ ਕਿਹਾ ਆ ਵੀ ਹਜੇ ਤੱਕ ਕੋਈ ਕਿਸੇ ਤਰ੍ਹਾਂ ਦੀ ਕਨਵਰਸੇਸ਼ਨ ਜਾਂ ਅੰਗੇਜਮੈਂਟ ਕਿਸੇ ਵੀ ਪਾਰਟੀ ਦੇ ਵਿੱਚ ਪਿਛਲੇ 3-4 ਹਫ਼ਤਿਆਂ ਤੋਂ ਨਹੀਂ ਹੋ ਰਹੀ। ਬਾਈਡਨ ਹੁਣੀ ਯੂਕੇ ਦੇ ਪ੍ਰਾਈਮ ਮਿਨਿਸਟਰ ਕੀਅਰ ਸਟਾਰਮਰ ਤੇ ਫਰਾਂਸ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰਨ ਨੂੰ ਵੀ ਮਿਲਣਗੇ ਬਰਲਿਨ ਦੇ ਵਿੱਚ ਤੇ ਮੇਨ ਮੁੱਦਾ ਉਹਨਾਂ ਦਾ ਰਸ਼ੀਆ ਨੂੰ ਲੈ ਕੇ ਜੋ ਯੂਕਰੇਨ ਦੇ ਵਿੱਚ ਇਨਵੇਜਨ ਆ ਉਹ ਡਿਸਕਸ਼ਨ ਦਾ ਹੋਊਗਾ।